ਜਦੋਂ ਮੈਂ ਨਵਾਂ ਵੀਡੀਓ ਬਣਾਉਣਾ ਸ਼ੁਰੂ ਹੋਇਆ ਨਾ ਤੇ ਮੇਰੇ ਘਰਦਿਆਂ ਨੇ ਮੈਨੂੰ ਘਰੋਂ ਕੱਢ ਛੱਡਿਆ। ਗੱਲ ਬੜੀ ਸੁਣਨ ਵਾਲੀ ਹੈ, ਸਾਰੀ ਸੁਣਿਓ, ਨਿੱਕੀ ਜੀ ਗੱਲ ਹੈ ਲੇਕਿਨ ਇਨਸ਼ਾਅੱਲਾ ਤੁਹਾਨੂੰ ਹੌਸਲਾ ਅਫਜ਼ਾਈ ਮਿਲੇਗੀ ਔਰ ਬੜਾ ਇੰਜੋਏ ਕਰੋਗੇ ਤੁਸੀਂ। ਮੈਂ ਵੀਡੀਓ ਬਣਾਉਂਦਾ ਸਾਂ ਤੇ ਮੇਰੇ ਘਰਦਿਆਂ ਦਾ ਨਾ ਕਿਸੇ ਨੇ ਜ਼ਹਿਨ ਬਣਾ ਛੱਡਿਆ ਕਿ ਉਹ ਮੁੰਡਾ ਤੁਹਾਡਾ ਕੀ ਕਰਦਾ, ਨੈਟ ਦੇ ਉੱਤੇ ਵੀਡੀਓ ਬਣਾਉਂਦਾ, ਇੰਜ ਕਰਦਾ, ਉਹ ਕਰਦਾ। ਉਹ ਮੈਂ ਜਦੋਂ ਘਰ ਆਇਆ ਨਾ, ਉਹ ਸਾਡੇ ਘਰ ਦੇ ਆਖਣ ਲੱਗੇ ਵੀ ਤੂੰ ਕੀ ਕਰਨਾ, ਵੀਡੀਓ ਬਣਾਉਂਦਾ ਰਹਿਣਾ, ਸਾਨੂੰ ਲਾਮੇ ਆਉਂਦੇ ਨੇ। ਤੇ ਉਹ ਜਿਹਨੇ ਦੱਸਿਆ ਨਾ ਸਾਡੇ ਘਰਦਿਆਂ ਨੂੰ ਕਿ ਵੈਸ ਵੀਡੀਓ ਬਣਾਉਂਦਿਆ ਹਾਂ, ਨੈਟ ਤੇ ਵੇਖਿਆ, ਨੈਟ ਤੇ ਚੜਿਆ, ਕੋਈ ਬੰਦਿਆਂ ਵਾਲਾ ਕੰਮ ਹੈ। ਤੇ ਉਹ ਘਰ ਦੇ ਮੈਨੂੰ ਆਖਣ ਲੱਗੇ ਵੀ ਇੰਜ ਹੀ ਤੇਰੇ ਲਾਮੇ ਆਉਂਦੇ ਨੇ। ਫਿਰ ਲੋਕੀ ਆਉਂਦੇ ਨੇ ਤੁਹਾਡਾ ਪਿਓ ਬੜਾ ਚੰਗਾ ਸੀ, ਬੜਾ ਅੱਛਾ ਨਾਂ ਸੀ, ਸਕੂਲ ਟੀਚਰ ਸਨ, ਮੇਰੇ ਅੱਬੂ ਹਰੀ ਮਾਸਟਰ ਸਨ, ਮਾਸ਼ਾਅੱਲਾ ਟੀਚਰ ਸਨ। ਤੇ ਉਹ ਜਿਨ੍ਹਾਂ ਨੇ ਲਾਮਾ ਦਿੱਤਾ ਨਾ, ਉਹ ਘਰਦਿਆਂ ਨੂੰ ਆਖਣ ਕਰਨ ਕਿ ਮਾਸਟਰ ਹਰੀ ਤੇ ਬੜੇ ਚੰਗੇ ਬੰਦੇ ਸਨ, ਇਹ ਵੀ ਚੁੱਕੀ ਕਰਨ ਲੱਗ ਪਿਆ। ਉਹ ਮੈਂ ਆਖਾਂ ਵੀ ਮੈਂ ਤੇ ਲੱਗਾ ਵਾਂ, ਚਲੋ ਰੋਟੀ ਰੋਜ਼ੀ ਦਾ ਆਸਰਾ ਬਣ ਜਾਏਗਾ, ਨਾਲ ਚਲੋ ਅੱਲਾਹ ਪਾਕ ਦੀ ਜ਼ਾਤ ਕੋਈ ਇੱਜ਼ਤ ਦੇ ਹੜੇਗੀ, ਕਿਉਂਕਿ ਮੈਨੂੰ ਪਤਾ ਸੀ ਇਸ ਚੀਜ਼ ਦਾ ਕਿ ਮੈਂ ਇਹ ਕੰਮ ਮੁਸਤਕਿਲ ਮਜ਼ਾਜੀ ਦੇ ਨਾਲ ਕਰ ਸਕਣਾ। ਇਹ ਮੈਂ ਵੇਖਣ ਵਾਲਿਆਂ ਨੂੰ ਹੌਸਲਾ ਅਫਜ਼ਾਈ ਦੇ ਤੌਰ ਤੇ ਆਪਣੀ ਇਹ ਗੱਲ ਸੁਣਾਉਣ ਲੱਗਾ ਕਿ ਵੇਖੋ ਮੁਸਤਕਿਲ ਮਜ਼ਾਜੀ ਜਿਹੜੀ ਹੈ ਨਾ, ਉਹ ਬੰਦੇ ਨੂੰ ਕਿਸੇ ਨਾ ਕਿਸੇ ਕਿਨਾਰੇ ਤੇ ਲਾ ਛੱਡਦੀ। ਤੁਸੀਂ ਸਟੱਡੀ ਕਰਦੇ ਹੋ ਤਾਂ, ਕੰਮ ਕਰਦੇ ਹੋ ਤਾਂ, ਜੌਬ ਕਰਦੇ ਹੋ ਤਾਂ, ਬਿਜ਼ਨਸ ਕਰਦੇ ਹੋ ਤਾਂ, ਬਾਹਰ ਦੇ ਮੁਲਕ ਗਏ ਹੋ ਤਾਂ, ਮਤਲਬ ਕੁਝ ਵੀ ਕਰ ਰਹੇ ਹੋ ਨਾ, ਕਿਤੇ ਵੀ ਹੋ, ਤੇ ਮੁਸਤਕਿਲ ਮਜ਼ਾਜੀ ਮਤਲਬ ਮੁਸਲਸਲ ਲੱਗਿਆ ਰਹਿਣਾ, ਇਹ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਓ। ਜੋ ਯਕੀਨ की राह पर चल पड़े उन्हें मंजिलों ने पनाह दी, जिन्हें वसवसों ने डरा दिया वो कदम कदम पर बहक गए। ਉਹ ਮੈਨੂੰ ਘਰਦਿਆਂ ਨੇ ਆਖਿਆ ਕਿ ਤੂੰ ਨਹੀਂ ਮੁੜਨਾ। ਮੈਂ ਨਹੀਂ ਮੁੜਨਾ, ਇਹਦੇ ਵਿੱਚੋਂ ਕੋਈ ਸਾਡਾ ਆਟੇ ਦਾ ਪਾ ਕਮਾਇਆ ਜਾਏ ਕਰੇ ਦਾ ਕੋਈ, ਮੇਰਾ ਮਤਲਬ ਨਾਲੇ ਅੱਲਾਹ ਪਾਕ ਦੀ ਜ਼ਾਤ ਇੱਜ਼ਤ ਦੇਗੀ, ਨਾਲੇ ਮੇਰਾ ਇੱਕ ਸ਼ੌਕ ਹੈ। ਤੇ ਮੈਂ ਕਿਹੜਾ ਕੋਈ ਮੁਜਰੇ ਕਰਨਾ ਜਾਂ ਡਾਂਸ ਕਰਨਾ ਜਾਂ ਕੋਈ ਐਸੀ ਬੇਹੂਦਾ ਗੰਦੀ ਵੀਡੀਓ ਬਣਾਉਣਾ ਕਿ ਜਿਹਦੇ ਨਾਲ ਸਾਡੇ ਬਾਪ ਦਾਦੇ ਦਾ ਨਾਂ ਖਰਾਬ ਹੋਵੇ, ਸਾਡੀ ਜ਼ਾਤ ਦਾ, ਸਾਡੇ ਸ਼ਹਿਰ ਦਾ, ਸਾਡੇ ਪੰਜਾਬ ਦਾ ਨਾਂ ਖਰਾਬ ਹੋਵੇ। ਮੈਂ ਤਾਂ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਵੀ ਨਹੀਂ, ਲੇਕਿਨ ਮੇਰੇ ਘਰਦਿਆਂ ਨੂੰ ਨਾ ਉਹ ਗਾਈਡ ਕਰਨ ਵਾਲਿਆਂ ਨੇ ਲਾਮਾ ਦੇ ਕੇ ਨਾ ਤੇ ਇੰਜ ਦਾ ਬਦਜ਼ਨ ਕਰ ਛੜਿਆ ਕਿ ਮੇਰੇ ਘਰ ਦੇ ਮੇਰੇ ਤੋਂ ਹੀ ਮੁਤਨਫਰ ਹੋ ਗਏ। ਹੱਤਾ ਕਿ ਇੱਕ ਦਿਨ ਘਰਦਿਆਂ ਨੇ ਮੈਨੂੰ ਆਖਿਆ ਕਿ ਤੂੰ ਇੱਥੋਂ ਨਿਕਲ ਜਾ, ਤੂੰ ਨਹੀਂ ਮੁੜਨਾ ਇਸ ਕੰਮ ਤੋਂ। ਮੈਂ ਨਹੀਂ ਮੁੜਨਾ। ਉਹ ਘਰਦਿਆਂ ਨੇ ਮੈਨੂੰ ਕੱਢ ਛੜਿਆ। ਜਦੋਂ ਮੈਂ ਘਰੋਂ ਨਿਕਲ ਗਿਆ ਨਾ ਤੇ ਮੈਂ ਜਾ ਕੇ ਨਾ ਜਿੱਥੇ ਵੀ ਗਿਆ ਸਾਂ, ਮੈਂ ਉੱਥੇ ਜਾ ਕੇ ਨਾ ਤੇ ਇੱਕ ਹੋਰ ਵੀਡੀਓ ਅਪਲੋਡ ਕਰ ਦਿੱਤੀ। ਉਹ ਜਦੋਂ ਘਰਦਿਆਂ ਨੂੰ ਪਤਾ ਲੱਗਾ ਨਾ ਕਿ ਇਹਨੇ ਜਾ ਕੇ ਫਿਰ ਵੀਡੀਓ ਅਪਲੋਡ ਕਰ ਦਿੱਤੀ ਹੈ ਤੇ ਇਹਨੇ ਨਹੀਂ ਮੁੜਨਾ, ਤੇ ਇਹਨਾਂ ਮੈਨੂੰ ਫੋਨ ਕੀਤਾ, ਆਂਦੇ ਨੇ ਤੂੰ ਨਹੀਂ ਮੁੜਨਾ। ਮੈਂ ਨਹੀਂ ਬਈ ਮੁੜਨਾ। ਇਹਨਾਂ ਆਖਿਆ ਜੇ ਤੂੰ ਨਹੀਂ ਮੁੜਨਾ ਤੇ ਫਿਰ ਵਾਪਸ ਘਰ ਹੀ ਆ ਜਾ। ਹਾਂਜੀ, ਉਹ ਜਿਹੜੇ ਲੋਕ ਮੇਰਾ ਮਜ਼ਾਕ ਉਡਾਉਂਦੇ ਸਨ, ਮੈਨੂੰ ਡਿਸਾਈਡ ਕਰਦੇ ਸਨ, ਮੇਰੇ ਘਰਦਿਆਂ ਨੂੰ ਮੇਰੇ ਤੋਂ ਬਦਜ਼ਨ ਕਰਦੇ ਹਨ, ਉਹੀ ਲੋਕ ਅੱਜ ਮੈਨੂੰ ਆਂਦੇ ਨੇ ਕਿ ਬਈ ਬੜਾ ਪੱਕਾ ਹੋ ਕੇ ਲੱਗਾ ਰਿਹਾ। ਕਮੈਂਟਾਂ ਦੇ ਵਿੱਚ, ਮੈਸੇਜਾਂ ਦੇ ਵਿੱਚ, ਮੈਸੇਂਜਰ ਤੇ ਆ ਕੇ ਬਹੁਤ ਜ਼ਿਆਦਾ ਲੋਕਾਂ ਨੇ ਡਿਸਾਈਡ ਕੀਤਾ, ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਦੇ ਨਾਲ ਪੁਕਾਰ ਰਿਹਾ, ਲੇਕਿਨ ਮੈਂ ਮੁਸਤਕਿਲ ਮਜ਼ਾਜੀ ਦੇ ਨਾਲ ਲੱਗਾ ਰਿਹਾ ਤੇ ਅੱਲਾਹ ਦਾ ਸ਼ੁਕਰ ਹੈ ਅਲਹਮਦੁਲਿਲਾ। ਉਹ ਜਿਹੜੇ ਮੈਨੂੰ ਪੈਸੇ ਆਉਂਦੇ ਨੇ, ਮੈਂ ਤੁਹਾਨੂੰ ਦੱਸਣਾ ਨਾ ਕਿ ਰਫਾਏ ਆਮਾਂ ਦੇ ਕੰਮ ਤੇ, ਫਲਾਈ ਕੰਮਾਂ ਦੇ ਉੱਤੇ, ਮੈਂ ਮਸਜਿਦ ਦਾ ਕੰਮ ਹੈ, ਮਦਰਸੇ ਦਾ ਕੰਮ ਹੈ, ਕਿ ਬੇਵਾ ਦੀ ਬੱਚੀ ਦੀ ਸ਼ਾਦੀ ਜਾਂ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੇ ਮੈਂ ਉਹਨਾਂ ਪੈਸਿਆਂ ਦੇ ਵਿੱਚੋਂ ਉਹਨਾਂ ਦੀ ਹੈਲਪ ਵੀ ਕਰਨਾ ਔਰ ਅੱਲਾਹ ਦੀ ਜ਼ਾਤ ਵਾਸਤੇ, ਅੱਲਾਹ ਵਾਸਤੇ ਮੈਂ ਵਿੱਚੋਂ ਹਿੱਸਾ ਕੱਢਣਾ। ਸੋ ਇਹ ਮੇਰਾ ਮਤਲਬ ਹੈ ਕਿ ਇੱਕ ਦੇ ਨਾਲੇ ਮੇਰਾ ਸ਼ੌਕ ਪੂਰਾ ਹੁੰਦਾ ਰਿਹਾ, ਨਾਲੇ ਮੇਰਾ ਮਤਲਬ ਰੋਟੀ ਰੋਜ਼ੀ ਦਾ ਮਸਲਾ ਹੈ ਜਿਹੜਾ ਉਹ ਹੱਲ ਹੋ ਗਿਆ। ਗੱਲ ਦਾ ਮਕਸਦ ਇਹ ਵੀ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਨਾ ਇੱਕ ਜੀ ਆਇਆ ਉਹਨਾਂ ਦਿਨਾਂ ਦੇ ਵਿੱਚ ਹੀ, ਤੇ ਆ ਕੇ ਨਾ ਤੇ ਉਹਨੇ ਜਿਵੇਂ ਇੱਕ ਬੰਦਾ ਲਾਮੀ ਜੀ ਗੱਲ ਕਰਦਾ ਨਾ ਕਿ ਵੈਸ ਕੁਝ ਹੋਰ ਵੀ ਕਰਦਾ ਕਿ ਨਿਰਾ ਨੈਟ ਦੇ ਉੱਤੇ ਵੀਡੀਓ ਵੀ ਬਣਾਉਂਦਾ ਰਹਿੰਦਾ। ਉਹ ਜਦੋਂ ਉਹਨੇ ਗੱਲ ਕੀਤੀ ਨਾ ਤੇ ਉਹ ਘਰਦਿਆਂ ਦਾ ਪਾਰਾ ਥੋੜਾ ਜਿਹਾ ਥੱਲੇ ਹੋਇਆ ਸੀ, ਉਹਨੇ ਆ ਕੇ ਜਿਵੇਂ ਇੱਕ ਤੰਜ਼ੀਆ ਗੱਲ ਕਰੀ ਦੀ ਨਾ, ਫਿਰ ਪਾਰਾ ਹਾਈ ਕਰਾ ਛੜਿਆ ਸਾਰਿਆਂ ਦਾ। ਉਹ ਘਰ ਦੇ ਫਿਰ ਮੇਰੇ ਪਿੱਛੇ ਹੋ ਗਏ। ਮੈਂ ਇਹਨਾਂ ਨੂੰ ਦੱਸਿਆ, ਮੈਂ ਕਿਹਾ ਇਥੋਂ ਕੋਈ ਰੋਟੀ ਰੋਜ਼ੀ ਦਾ ਸਰਬੰਧ ਬਣਨਾ, ਨਾਲੇ ਅੱਲਾਹ ਪਾਕ ਦੀ ਜ਼ਾਤ ਰਹਿਮਤ ਕਰੇ ਤੇ ਕੋਈ ਭੈੜਾ ਕੰਮ ਤੇ ਨਹੀਂ ਮੈਂ ਕਰਦਾ ਪਿਆ। ਮੈਂ ਫਿਰ ਆਪਣੇ ਘਰਦਿਆਂ ਨੂੰ ਇਹ ਪਿਛਲੇ ਦਿਨਾਂ ਦੇ ਵਿੱਚ ਪਿਆਨਾ, ਮੈਂ ਉਹ ਬੰਦਾ ਜਿਹਨੇ ਆ ਕੇ ਇਹ ਗੱਲ ਕੀਤੀ ਸੀ ਕਿ ਮਤਲਬ ਕੋਈ ਵੀਡੀਓ ਵੀ ਬਣਾਉਂਦਾ ਰਹਿੰਦਾ, ਕੋਈ ਕੰਮ ਧੰਦਾ ਵੀ ਕਰਦਾ। ਮੈਂ ਅਗਰ ਖੁਦਾ ਨਾ ਹਾਸਾ, ਅੱਲਾਹ ਨਾ ਕਰੇ ਕਿ ਮਤਲਬ ਮੈਂ ਉਹਦੇ ਆਖਣ ਦੇ ਉੱਤੇ ਕੰਮ ਛੱਡਦਾ। ਇਹ ਬੰਦਾ ਜਿਹਨੇ ਆ ਕੇ ਤੰਜ਼ੀਆ ਤੌਰ ਦੇ ਉੱਤੇ ਉਦੋਂ ਵੀ ਗੱਲ ਕੀਤੀ ਸੀ ਤੇ ਜਿਹੜੇ ਦੂਜੇ ਲੋਕ ਜਿਨ੍ਹਾਂ ਆ ਕੇ ਸਾਡੇ ਤੁਹਾਨੂੰ ਲਾਮਾ ਦਿੱਤਾ ਸੀ, ਕਿਆ ਇਹਨਾਂ ਸਾਡੇ ਕਿਸੇ ਮਾਮਲੇ ਦੇ ਵਿੱਚ ਹੈਲਪ ਕਰਨੀ ਸੀ? ਅੱਜ ਅੱਲਾਹ ਦਾ ਸ਼ੁਕਰ ਹੈ ਕਿਸੇ ਅਦਾਰੇ 'ਚ, ਕਿਸੇ ਮਹਿਕਮੇ ਦੇ ਵਿੱਚ ਵੀ ਟੁਰ ਜਾਵਾਂ, ਮੈਨੂੰ ਕੋਈ ਕੰਮ ਹੋਵੇ ਤੇ ਹਰ ਮਹਿਕਮੇ 'ਚ, ਹਰ ਅਦਾਰੇ ਦੇ ਵਿੱਚ ਮੈਨੂੰ ਜਾਣਨ ਵਾਲੇ, ਪਹਿਚਾਨਣ ਵਾਲੇ ਅੱਛੇ ਨਾਂ ਤੋਂ ਜਾਣਦੇ ਨੇ। ਮੈਂ ਮਸ਼ਹੂਰ ਵੀ ਹੋਇਆ ਤੇ ਅੱਲਾਹ ਦੇ ਫਜ਼ਲ ਦੇ ਨਾਲ ਕੋਈ ਵੀਡੀਓ ਲੀਕ ਕਰਾ ਕੇ
ਕੋਈ ਕੰਜਰਪੁਣਾ ਕਰਕੇ, ਕੋਈ ਸ਼ਾਰਟਵੇ ਤਲਾਸ਼ ਕਰਕੇ, ਜਾਂ ਕਿਸੇ ਨੂੰ ਵਿਜ਼ਿਟ ਕਰਕੇ, ਜਾਂ ਕਿਸੇ ਦੇ ਮੋਢਿਆਂ ਤੇ ਖਲੋ ਕੇ ਮੈਂ ਅੱਗੇ ਨਹੀਂ ਆਇਆ। ਚਾਹੇ ਕਹਾਣੀਆਂ ਹੀ ਨੇ, ਗੱਲਾਂ ਹੀ ਨੇ, ਬਾਤਾਂ ਨੇ, ਸਟੋਰੀਆਂ ਨੇ, ਕਹਾਵਤਾਂ ਨੇ, ਮੈਂ ਇਹ ਹੀ ਕਰਨਾ। ਲੇਕਿਨ ਮੈਨੂੰ ਆਪਣੇ ਕੰਮ ਦੇ ਉੱਤੇ ਇੰਨਾ ਫਖਰ ਕਿ ਅਲਹਮਦੁਲਿਲਾ ਅਗਰ ਮੈਂ ਕਿਸੇ ਦਾ ਫਾਇਦਾ ਨਹੀਂ ਨਾ ਕੀਤਾ ਤੇ ਮੈਂ ਕੰਮ ਕਰਕੇ ਕਿਸੇ ਦਾ ਨੁਕਸਾਨ ਨਹੀਂ ਕੀਤਾ। ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ ਉੱਥੇ ਹੀ ਗੱਲ ਮੁਕਾਉਣ ਲੱਗਾ ਕਿ ਪੁੱਤਰ ਅਗਰ ਤੁਸੀਂ ਕਿਸੇ ਵੀ ਸ਼ੋਬੇ ਚੋਂ, ਕਿਸੇ ਵੀ ਮਹਿਕਮੇ ਚੋਂ, ਕਿਸੇ ਵੀ ਕੰਪਨੀ ਚੋਂ, ਕਿਸੇ ਦਫ਼ਤਰ ਚੋਂ, ਜਾਂ ਕਿਸੇ ਵੀ ਤੁਸੀਂ ਅਦਾਰੇ 'ਚ ਕੰਮ ਕਰਦੇ ਹੋ ਪਏ, ਜਾਂ ਜ਼ਿਮੀਂਦਾਰੀ ਕਰਦੇ ਹੋ ਪਏ, ਮਿਸਾਲ ਤੌਰ ਤੇ ਮਾਲ ਡੰਗਰ ਵਾਲਾ ਕੰਮ, ਜਾਂ ਸਟੱਡੀ ਕਰ ਰਹੇ ਹੋ, ਜੋ ਵੀ ਕਰਦੇ ਹੋ ਨਾ ਪਏ, ਪੂਰੀ ਮੁਸਤਕਿਲ ਮਜ਼ਾਜੀ ਦੇ ਨਾਲ, ਪੂਰੀ ਜ਼ਿੰਮੇਵਾਰੀ ਦੇ ਨਾਲ ਉਹ ਕੰਮ ਕਰੋ। ਇਨਸ਼ਾਅੱਲਾ ਤੁਹਾਡੀ ਮਿਹਨਤ ਇੱਕ ਦਿਨ ਤੁਹਾਨੂੰ ਰੰਗ ਲਾਏਗੀ। ਤੇ ਜੇ ਤੁਸੀਂ ਇਹਨਾਂ ਦੀਆਂ ਗੱਲਾਂ ਦੇ ਉੱਤੋਂ ਹੀ ਜਿਹੜੇ ਤੁਹਾਨੂੰ ਅੱਜ ਡਿਸਾਈਡ ਕਰਦੇ ਨੇ, ਲੱਤਾਂ ਖਿੱਚਦੇ ਨੇ, ਅਗਰ ਇਹਨਾਂ ਤੋਂ ਮੁਤਾਸਰ ਹੋ ਕੇ ਤੁਸੀਂ ਆਪਣੇ ਕੰਮ ਤੋਂ ਪਿੱਛੇ ਹਟ ਜਾਓਗੇ ਨਾ, ਤੇ ਜਿਹੜਾ ਕੰਮ ਤੁਸੀਂ ਹੋਰ ਸ਼ੁਰੂ ਕਰੋਗੇ ਇਹ ਬੰਦੇ ਫਿਰ ਉਸ ਕੰਮ ਤੇ ਵੀ ਤਨਕੀਦ ਕਰਨ ਲੱਗ ਪੈਣਗੇ, ਯਾਨੀ ਕਿ ਤੁਹਾਨੂੰ ਕਿਸੇ ਪਾਸੇ ਨਹੀਂ ਨਾ ਲੱਗਣ ਦੇਣਾ। ਸੋ कहने वालों का कुछ नहीं जाता, सहने वाले यार कमाल करते हैं। ਕਹਿਣ ਵਾਲੇ ਤੇ ਕਹਿੰਦੇ ਰਹਿੰਦੇ ਨੇ, ਕੁੱਤੇ ਭੌਂਕਦੇ ਰਹਿੰਦੇ ਨੇ, ਕਾਫਲੇ ਚੱਲਦੇ ਰਹਿੰਦੇ ਨੇ। ਜੇ ਗੱਲ ਦੀ ਸਮਝ ਆ ਗਈ ਹੋਵੇ ਤੇ ਤੁਹਾਡੇ ਵਾਸਤੇ ਵੀ ਇਹ ਵੀਡੀਓ ਫਾਇਦੇਮੰਦ, ਇਹਨੂੰ ਅੱਗੇ ਸ਼ੇਅਰ ਲਾਜ਼ਮੀ ਕਰ ਛੱਡੋ। ਕਿਸੇ ਨਾ ਕਿਸੇ ਤੱਕ ਪਹੁੰਚ ਦੇਗੀ, ਕਿਸੇ ਦੀ ਹੌਸਲਾ ਅਫਜ਼ਾਈ ਹੋ ਜਾਏਗੀ, ਤੇ ਹੋ ਸਕਦਾ ਕੋਈ ਆਪਣੇ ਕੰਮ ਨੂੰ ਸੰਜੀਦਗੀ ਦੇ ਨਾਲ ਕਰਨਾ ਸ਼ੁਰੂ ਕਰ ਦੇ। ਤੁਹਾਨੂੰ ਵੀ ਫਾਇਦਾ ਹੋਏਗਾ, ਮੈਨੂੰ ਵੀ ਫਾਇਦਾ ਹੋਏਗਾ। ਇਹਦੇ ਨਾਲ ਮੈਨੂੰ ਇਜਾਜ਼ਤ ਦਿਓ, ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾਹ ਸੋਹਣੇ ਦੇ ਵਾਲੇ। अस्सलाम वालेकुम रहमतुल्लाहि व बरकातहू।